ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 13 ਨਵੰਬਰ ਦਿਨ ਐਤਵਾਰ ਅਤੇ ਸਾਡੇ ਨਾਲ ਅੱਜ ਦੇ ਸ਼ਾਮ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ ਪਟਿਆਲਾ ਸਟੂਡੀਓਜ਼ ਤੋਂ। ਬਲਤੇਜ ਪੰਨੂ ਜੀ ਨਿੱਘੀ ਜੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਇਹਨਾਂ ਨੂੰ ਕਾਲ ਕਰੋ 408 272 2500 4082722500 ਦੇ ਉੱਤੇ। ਇਹ ਇਸ ਟਾਈਮ ਓਬਾਮਾ ਕੇਅਰ ਦੀਆਂ ਜਿਹੜੀਆਂ ਐਪਲੀਕੇਸ਼ਨਸ ਨਵੀਆਂ ਵੀ ਭਰ ਰਿਹਾ ਅਤੇ ਰੀਨਿਊ ਵੀ ਕਰ ਰਿਹਾ, ਉਸ ਦੇ ਬਾਰੇ ਜਾਣਕਾਰੀ ਲਈ ਵੀ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ। ਇਸ ਦੇ ਨਾਲ ਨਾਲ ਸੂਬੇਦਾਰ ਸੁਰਜੀਤ ਸਿੰਘ ਖੰਗੂੜਾ ਸੈਨ ਹੋਜ਼ੇ, ਗੁਰਦੀਪ ਸਿੰਘ ਵਿਰਦੀ ਕਲੋਵਿਸ, ਇਸ਼ਾਨਜੀਤ ਸਿੰਘ ਕਲੋਟੀ ਯੂਬਾ ਸਿਟੀ, ਸਤਨਾਮ ਸਿੰਘ ਗਿੱਲ ਸੈਲਮਾ ਅਤੇ ਜਸਵੀਰ ਸਿੰਘ ਜੋਸ਼ਨ ਮਾਊਂਟੇਨ ਹਾਊਸ ਤੋਂ। ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 4087 22769 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਪੰਨੂ ਜੀ ਆਪਾਂ ਸ਼ੁਰੂਆਤ ਕਰੀਏ। ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਨੇ ਆਖਿਆ ਵੀ ਅਗਲਾ ਜਿਹੜਾ ਹੁਣ ਹਮਲਾ ਬੇਨਾਮੀ ਜਾਇਦਾਦ 'ਤੇ ਜੀ ਚਫੇਰੇ ਤੋਂ ਜਿਹੜੇ ਘਿਰ ਰਹੇ ਜੀ ਵਿਰੋਧੀ ਧਿਰਾਂ ਦੇ ਖਾਸ ਤੌਰ ਦੇ ਉੱਤੇ ਨਿਸ਼ਾਨੇ ਦੇ ਉੱਤੇ ਆ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਜਿਹੜੀ ਹੈ ਜੀ ਇਹ ਗੱਲ ਕਹੀ ਹੈ ਜੀ ਕਿ ਜਿਹੜੇ ਲੋਕ ਇਹਦਾ ਵਿਰੋਧ ਕਰ ਰਹੇ ਨੇ, ਖਾਸ ਤੌਰ ਦੇ ਉੱਤੇ ਕਾਂਗਰਸ ਦੇ ਉੱਤੇ ਉਹਨਾਂ ਨੇ ਤਿੱਖਾ ਹਮਲਾ ਬੋਲਿਆ। ਉਹਨਾਂ ਨੇ ਕਿਹਾ ਕਿ ਵੱਡੇ ਵੱਡੇ ਘੁਟਾਲਿਆਂ ਦੇ ਵਿੱਚ ਸ਼ਾਮਲ ਜਿਹੜੇ ਲੋਕ ਨੇ ਉਹ 4000 ਰੁਪਏ ਬਦਲਾਉਣ ਲਈ ਲਾਈਨਾਂ ਦੇ ਵਿੱਚ ਜਿਹੜੇ ਉਹ ਖੜੇ ਹੋ ਰਹੇ ਨੇ। ਪ੍ਰਧਾਨ ਮੰਤਰੀ ਹੋਰਾਂ ਨੇ ਇੱਥੋਂ ਤੱਕ ਕਹਿਤਾ ਜੀ ਕਿ ਮੈਨੂੰ ਭਾਵੇਂ ਜਿਉਂਦਾ ਸਾੜ ਦਿਓ, ਪਰ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੇ ਵਿੱਚ ਹੋਰ ਕਦਮ ਜਿਹੜੇ ਨੇ ਉਹ ਚੁੱਕੇ ਜਾਣਗੇ। ਉਹਨਾਂ ਨੇ ਇਹ ਕਿਹਾ ਜੀ ਕਿ ਮੈਨੂੰ 50 ਦਿਨ ਜਿਹੜੇ ਆ ਉਹ ਦਿੱਤੇ ਜਾਣ, 30 ਦਸੰਬਰ ਤੱਕ ਜਿਹੜੀ ਆ ਜੀ ਉਹ ਔਖ ਆ। ਉਹਨਾਂ ਕਿਹਾ ਕਿ ਉਦੋਂ ਬਾਅਦ ਜਿਹੜਾ ਜੀ ਸਾਰਾ ਕੁਛ ਠੀਕ ਹੋ ਜਾਊਗਾ। ਜਿਹੜੇ ਪਹਿਲਾਂ ਇਹ ਕਿਹਾ ਗਿਆ ਸੀਗਾ ਕਿ 4 ਦਿਨਾਂ ਦੇ ਵਿੱਚ ਠੀਕ ਹੋ ਜਾਣਾ, ਹੁਣ ਜਿਹੜੇ ਤਰੀਕੇ ਦੇ ਨਾਲ ਵਾਅਦੇ ਇਹ ਸਾਹਮਣੇ ਆ ਰਹੇ ਨੇ, ਚਾਹੇ ਉਹ ਫਾਈਨੈਂਸ ਮਿਨਿਸਟਰ ਦੇ ਨੇ ਚਾਹੇ ਪ੍ਰਧਾਨ ਮੰਤਰੀ ਹੋਰਾਂ ਦੇ ਨੇ, ਉਹਦੇ ਤੋਂ ਇਹ ਤਾਂ ਅੰਦਾਜ਼ਾ ਲੱਗ ਰਿਹਾ ਨਾ ਜੀ ਕਿ ਸਥਿਤੀ ਸੰਭਾਲਣੀ ਐਡੀ ਸੌਖੀ ਜਿਹੜੀ ਆ ਜੀ ਉਹ ਨਹੀਂ ਹੋਊਗੀ। 50 ਦਿਨਾਂ ਦੀ ਗੱਲ ਜਿਹੜੇ ਪ੍ਰਧਾਨ ਮੰਤਰੀ ਕਰ ਰਹੇ ਨੇ, ਉਹਨਾਂ ਨੂੰ ਸ਼ਾਇਦ ਅਜੇ ਵੀ ਜਿਹੜੀ ਹੈ ਜੀ ਇਸ ਗੱਲ ਦੀ ਖਬਰ ਨਹੀਂ ਹੈ ਕਿ ਜਿਹੜੇ ਗਰੀਬ ਲੋਕ ਨੇ, ਮਜ਼ਦੂਰ ਜਿਹੜੇ ਲੋਕ ਨੇ, ਉਹਨਾਂ ਦੇ ਘਰਾਂ ਦੇ ਚੁੱਲ੍ਹੇ ਦਾ ਜਿਹੜੇ ਆ ਜੀ ਉਹ ਠੰਡੇ ਹੋਣੇ ਸ਼ੁਰੂ ਹੋ ਵੀ ਗਏ। ਜਿਹੜੇ ਆਮ ਲੋਕ ਨੇ ਮੁਸੀਬਤ ਤਾਂ ਉਹਨਾਂ ਨੂੰ ਪਈ ਹੈ, ਜਿਹੜੇ ਵੱਡੇ ਨੇ ਉਹ ਤਾਂ ਕੋਈ ਨਾ ਕੋਈ ਜੁਗਾੜਬੰਦੀ ਜਿਹੜੀ ਹੈ ਜੀ ਉਹ ਕਰੀ ਜਾ ਰਹੇ ਨੇ। ਪ੍ਰਧਾਨ ਮੰਤਰੀ ਨੇ ਇਹ ਵੀ ਗੱਲ ਜਿਹੜੀ ਹੈ ਜੀ ਕਹੀ ਆ ਕਿ ਇਹ ਐਂਡ ਨਹੀਂ ਆ ਭ੍ਰਿਸ਼ਟਾਚਾਰ ਦੇ ਵਿਰੁੱਧ। ਉਹਨਾਂ ਨੇ ਕਿਹਾ ਕਿ ਭਾਰਤ ਨੂੰ ਭ੍ਰਿਸ਼ਟਾਚਾਰ ਮੁਕਤ ਕਰਵਾਉਣ ਦੇ ਵਾਸਤੇ ਉਹਨਾਂ ਦੇ ਕੋਲੇ ਕਈ ਪ੍ਰੋਜੈਕਟ ਦਿਮਾਗ ਦੇ ਵਿੱਚ ਨੇ। ਜਿਹੜੀ ਬੇਨਾਮੀ ਜਾਇਦਾਦ ਆ, ਜਿਹੜੀ ਬਿਨਾਂ ਨਾਮ ਵਾਲੀ ਜਿਹੜੀ ਜਾਇਦਾਦ ਦੂਜੇ ਹੋਰ ਲੋਕਾਂ ਦੇ ਨਾਮ ਦੇ ਉੱਤੇ ਕਰ ਦਿੱਤੀ ਜਾਂਦੀ ਹੈ, ਉਹਨਾਂ ਨੇ ਕਿਹਾ ਕਿ ਇਹ ਉਹਨਾਂ ਦੇ ਨਿਸ਼ਾਨੇ ਦੇ ਉੱਤੇ ਜਿਹੜੀ ਹੈ ਜੀ ਉਹ ਹੋਊਗੀ। ਉਹਨਾਂ ਨੇ ਕਿਹਾ ਕਿ ਭਾਰਤ ਦੇ ਵਿੱਚ ਕੋਈ ਜਿਹੜਾ ਜੀ ਉਹ ਧਨ ਲੁੱਟ ਗਿਆ ਤੇ ਕੋਈ ਬਾਹਰ ਜਿਹੜਾ ਜਾ ਚੁੱਕਿਆ, ਉਹਦੇ ਵਾਸਤੇ ਜਿਹੜਾ ਜੀ ਉਹ ਸਰਕਾਰ ਪਤਾ ਲਾ ਰਹੀ ਹੈ। ਕੋਲਾ ਘੁਟਾਲਾ, 2G ਘੁਟਾਲਾ ਤੇ ਹੋਰ ਘੁਟਾਲਿਆਂ ਦੇ ਵਿੱਚ ਸ਼ਾਮਲ ਜਿਹੜੇ ਲੋਕ ਨੇ, ਉਹਨਾਂ ਨੂੰ ਹੁਣ ਲਾਈਨਾਂ ਦੇ ਵਿੱਚ ਜਿਹੜਾ ਜੀ ਉਹ ਲੱਗਣਾ ਪੈ ਰਿਹਾ। ਵੈਸੇ ਪ੍ਰਧਾਨ ਮੰਤਰੀ ਕਹਿੰਦੇ ਆ ਕਿ ਉਹਨਾਂ ਨੂੰ ਲਾਈਨਾਂ 'ਚ ਲੱਗਣਾ ਪੈ ਰਿਹਾ, ਕਿਤੇ ਇਹਨਾਂ ਨੂੰ ਲਾਈਨ ਦੇ ਵਿੱਚ ਲੱਗਿਆ ਹੋਇਆ ਕਿਸੇ ਨੇ ਵੇਖਿਆ ਨਹੀਂ ਹੈ ਮੁਲਕ ਦੇ ਵਿੱਚ ਕਿਤੇ ਵੀ। ਲਾਈਨਾਂ ਦੇ ਵਿੱਚ ਤਾਂ ਲੱਗੇ ਹੋਏ ਨੇ ਜਿਹੜੇ ਆਮ ਲੋਕ, ਜਿਹੜੇ ਆਪਣੇ ਕੰਮਕਾਰ ਛੱਡ ਕੇ ਵਿਚਾਰੇ ਜਿਹੜੇ ਜੀ ਉਹ ਇਹਨਾਂ ਲਾਈਨਾਂ ਦੇ ਵਿੱਚ ਲੱਗੇ ਨੇ। ਪਰ ਪ੍ਰਧਾਨ ਮੰਤਰੀ ਕਹਿ ਰਹੇ ਨੇ ਭਾਵੁਕ ਹੋ ਕੇ ਜਾਂ ਗਲਾ ਭਰ ਕੇ, ਇਹਦੇ ਨਾਲ ਤਾਂ ਲੋਕ ਜਿਹੜੇ ਆ ਜੀ ਉਹਨਾਂ ਦੀ ਮੁਸੀਬਤ ਹੱਲ ਨਹੀਂ ਹੋਣੀ ਜਿਵੇਂ ਉਹ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਜੀ 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 ਇਸ ਦੇ ਨਾਲ ਜੁੜੀ ਹੋਈ ਗੱਲ ਕਰੀਏ ਵੀ ਲੋਕਾਂ ਦੀ ਜਿਹੜਾ ਸਬਰ ਦਾ ਕਿਲੋ ਵੀ ਭਾਂਡਾ ਭਰਦਾ ਜਾ ਰਿਹਾ, ਜਵਾਬ ਦੇਣ ਲੱਗੀ ਹੈ ਪੇਸ਼ੈਂਸ। ਬਿਲਕੁਲ ਜੀ, ਲੋਕਾਂ ਦੇ ਵਿੱਚ ਹੌਲੀ ਹੌਲੀ ਜਿਹੜੀ ਹੈ ਜੀ ਉਹ ਪੇਸ਼ੈਂਸ ਮੁੱਕਣੀ ਸ਼ੁਰੂ ਹੋ ਗਈ ਆ। ਕਰਨਗੇ ਵੀ ਤਾਂ ਲੋਕੀ ਜਿਹੜਾ ਜੀ ਉਹ ਕੀ ਕਰਨ। ਪਿਛਲੇ 4 ਦਿਨਾਂ ਤੋਂ ਦੇਸ਼ ਭਰ ਦੇ ਵਿੱਚ ਜਿਹੜੀ ਜਾਰੀ ਮਾਰੋ ਮਾਰੀ ਆ, ਉਹ ਬੇਸ਼ੱਕ ਐਤਵਾਰ ਨੂੰ ਬੈਂਕ ਜਿਹੜੇ ਜੀ ਉਹ ਖੁੱਲੇ ਰਹੇ, ਐਤਵਾਰ ਨੂੰ ਛੁੱਟੀ ਹੁੰਦੀ ਆ, ਪਰ ਲੋਕਾਂ ਨੂੰ ਛੁੱਟੀ ਜਿਹੜੀ ਹੈ ਜੀ ਉਹ ਨਹੀਂ ਮਿਲੀ। ਪਰੇਸ਼ਾਨੀ ਲੋਕਾਂ ਦੀ ਜਿਹੜੀ ਸੀ ਜੀ ਉਹ ਪਹਿਲਾਂ ਨਾਲੋਂ ਵੀ ਵੱਧ ਜਿਹੜੀ ਹੋਈ। ਰਿਜ਼ਰਵ ਬੈਂਕ ਨੇ ਜਿਹੜੀ ਲੋਕਾਂ ਨੂੰ ਇਹ ਅਪੀਲ ਕੀਤੀ ਆ ਕਿ ਉਹ ਸਿਰਫ ਘਰ ਦੇ ਵਿੱਚ ਬੰਦ ਕਰਨ ਲਈ ਵਾਰ-ਵਾਰ ਬੈਂਕਾਂ ਤੋਂ ਪੈਸਾ ਨਾ ਕਢਵਾਉਣ, ਸਗੋਂ ਜ਼ਰੂਰਤ ਪੈਣ ਦੇ ਉੱਤੇ ਪੈਸਾ ਜਿਹੜਾ ਜੀ ਉਹ ਕਢਵਾਉਣ। ਬੈਂਕਾਂ ਨੇ ਇਹ ਗੱਲ ਕਹੀ ਹੈ ਕਿ ਉਹਨਾਂ ਦੇ ਕੋਲੇ ਨੋਟਾਂ ਦੀ ਕੋਈ ਕਮੀ ਨਹੀਂ ਹੈ, ਪਰ ਜ਼ਮੀਨੀ ਹਕੀਕਤ ਜਿਹੜੀ ਹੈ ਜੀ ਇਹ ਤੋਂ ਉਲਟ ਹੈ।
ਬੈਂਕ ਖੁੱਲਣ ਤੋਂ ਪਹਿਲਾਂ ਪੈਸਾ ਬਦਲਣ ਵਾਲਿਆਂ ਦੀਆਂ ਲੰਮੀਆਂ ਲਾਈਨਾਂ ਜਿਹੜੀਆਂ ਦੀ ਉਹ ਲੱਗ ਜਾਂਦੀਆਂ ਨੇ। ਭੁੱਖਣ ਭਾਰੇ ਤਿਹਾਏ ਜਿਹੜੇ ਦੀ ਉਹ ਲੋਕ ਲਾਈਨਾਂ ਦੇ ਵਿੱਚ ਖੜੇ ਰਹਿੰਦੇ ਨੇ। ਐਤਵਾਰ ਸੀਗਾ, ਭੀੜ ਭੜੱਕਾ ਹੋਣ ਦਾ ਡਰ ਸੀਗਾ। ਤੁਸੀਂ ਹੈਰਾਨ ਹੋਵੋਗੇ, ਤੜਕੇ 4 ਵਜੇ ਤੋਂ ਲੋਕ ਜਿਹੜੇ ਲਾਈਨਾਂ ਦੇ ਵਿੱਚ ਖੜੇ ਹੋ ਗਏ। ਇੰਨੀ ਅਰਲੇ ਜਿਹੜਾ ਜੀ ਉਹ ਖੜੇ ਹੋਣ ਦੇ ਬਾਵਜੂਦ ਉਹਨਾਂ ਨੂੰ ਕੋਈ ਰਾਹਤ ਨਹੀਂ ਮਿਲੀ। 10 ਵਜੇ ਜਿਹੜੇ ਸੀਗੇ ਜੀ ਉਹ ਬੈਂਕ ਖੁੱਲੇ। 9 ਤਰੀਕ ਨੂੰ ਬੈਂਕਾਂ ਖੁੱਲਣ ਤੋਂ ਬਾਅਦ ਜਿਹੜਾ ਜੀ ਹਰ ਜਗ੍ਹਾ ਨੋਟ ਬਦਲਣਾ, ਜਮ੍ਹਾਂ ਕਰਾਉਣਾ, ਕਢਾਉਣਾ, ਲੰਮੀਆਂ ਕਤਾਰਾਂ ਜਿਹੜੀਆਂ ਸੀਗੀਆਂ ਜੀ ਉਹ ਲੱਗ ਗਈਆਂ, ਕਿਉਂਕਿ 9 ਵਜੇ ਤੱਕ ਬੈਂਕ ਉਦੋਂ ਪਹਿਲਾਂ ਸ਼ਨੀਚਰਵਾਰ ਰਾਤ ਨੂੰ ਖੁੱਲੇ ਸਨ। ਰਾਤ ਜਿਹੜਾ ਜੀ ਉਹ ਕੈਸ਼ ਨਹੀਂ ਆ ਸਕਿਆ, ਸੋ ਕੈਸ਼ ਜਿਹੜਾ ਸੀਗਾ ਜੀ ਉਹ ਵੀ ਸਵੇਰੇ ਹੀ ਪਹੁੰਚਿਆ। ਸੋ ਲੋਕਾਂ ਨੂੰ ਜਿਹੜੀ ਮੁਸ਼ਕਲ ਆ ਉਹ ਵੱਡੀ ਇਸ ਵੇਲੇ ਖੜੀ ਹੋ ਰਹੀ ਆ। ਹਾਲਾਂਕਿ ਕੁਝ ਛੋਟਾਂ ਜਿਹੜੀਆਂ ਜੀ ਉਹ ਦੇਣ ਦਾ ਐਲਾਨ ਸਰਕਾਰ ਨੇ ਜਿਹੜਾ ਜੀ ਉਹ ਕੀਤਾ। 500 ਰੁਪਏ ਦਾ ਨਵਾਂ ਨੋਟ ਜਿਹੜਾ ਜੀ ਉਹ ਜਾਰੀ ਕਰਤਾ। ਹੁਣ ਸਰਕਾਰ ਨੇ ਜਿਹੜਾ 4000 ਰੁਪਇਆ ਬਦਲਾਇਆ ਜਾ ਸਕਦਾ ਸੀਗਾ ਉਹ 4500 ਰੁਪਇਆ ਜਿਹੜਾ ਜੀ ਉਹ ਕਰ ਦਿੱਤਾ ਕਿ 4500 ਤੁਸੀਂ ਜਿਹੜਾ ਜੀ ਉਹ ਬਦਲਵਾ ਸਕਦੇ ਹੋ। ਹਫ਼ਤੇ ਦੇ ਵਿੱਚ 24000 ਰੁਪਏ ਕਢਵਾਉਣ ਦੀ ਜਿਹੜੀ ਹੈ ਜੀ ਉਹ ਸਹੂਲਤ ਦਿੱਤੀ ਗਈ ਆ। ਜਿਹੜਾ RBI ਕਹਿੰਦਾ ਜੀ ਕਿ ਨੋਟ ਘਰਾਂ ਦੇ ਵਿੱਚ ਰੱਖਣ ਦੇ ਵਾਸਤੇ ਤੁਸੀਂ ਨਾ ਲਿਜਾਓ, ਵਰਤੋਂ ਦੇ ਵਾਸਤੇ ਲਿਜਾਓ। ਮੇਰਾ ਖਿਆਲ ਦਾਲਾਂ ਦੇ ਰੇਟ ਜਾਂ ਤਾਂ RBI ਨੂੰ ਪਤਾ ਨਹੀਂ ਜਾਂ ਫਿਰ ਜਿਹੜਾ ਜੀ ਉਹ ਦੱਸਣਾ ਨਹੀਂ ਚਾਹੁੰਦੇ। 4000 ਰੁਪਇਆ ਜਿੰਨਾ ਕੁ ਲੋਕ ਵਟਾ ਕੇ ਲਿਜਾ ਰਹੇ ਨੇ, ਜਿਹੜੇ ਆਮ ਲੋਕ, ਕਿੰਨੇ ਕੁ ਦਿਨ ਦਾ ਜਿਹੜਾ ਜੀ ਗੁਜ਼ਾਰਾ ਕਰਦਾ ਉਸ 4000 ਰੁਪਏ ਦੇ ਨਾਲ ਹੁੰਦਾ, ਇਹ ਉਹਨਾਂ ਨੂੰ ਸ਼ਾਇਦ ਜਿਹੜਾ ਜੀ ਉਹ ਨਹੀਂ ਪਤਾ। ਇੱਕ ਵਾਰੀ ਫੇਰ ਜਿਹੜੇ ਛੋਟੀਆਂ ਦੁਕਾਨਾਂ ਵਾਲੇ, ਰੇਹੜੀਆਂ ਵਾਲੇ ਜਿਹੜੇ ਨੇ ਛੋਟੇ ਛੋਟੇ, ਉਹਨਾਂ ਦਾ ਜਿਹੜਾ ਜੀ ਸਭ ਤੋਂ ਮੰਦਾ ਹਾਲ ਜਿਹੜਾ ਉਹ ਹੋਣਾ ਸ਼ੁਰੂ ਹੋ ਗਿਆ। ਕਿਉਂਕਿ ਜੇ ਲੋਕ ਪੈਸੇ ਲਿਆ ਵੀ ਰਹੇ ਨੇ ਬੈਂਕਾਂ ਤੋਂ ਤਾਂ ਉਹ ਇਹਨਾਂ ਕੋਲੇ ਤਾਂ ਨਹੀਂ ਜਾਂਦੇ, ਅੱਗੋਂ ਉਹਨਾਂ ਨੂੰ ਚੇਂਜ ਜਿਹੜੀ ਹੈ ਜੀ ਉਹ ਨਹੀਂ ਮਿਲਣੀ। ਹਾਂ, ਕੁਝ ਲੋਕ ਹੈਗੇ ਨੇ ਜਿਹੜੇ ਇੱਥੇ ਜਿਹਦੇ ਵਿੱਚ ਕੁਝ ਯੂਥ ਵੀ ਸ਼ਾਮਲ ਨੇ, ਉਹ ਵੱਖੋ ਵੱਖਰੇ ਸ਼ਹਿਰਾਂ ਦੇ ਵਿੱਚ ਇਹ ਸੁਨੇਹਾ ਜਿਹੜਾ ਜੀ ਉਹ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਜਿਨ੍ਹਾਂ ਕੋਲੇ ਛੋਟੇ ਨੋਟ ਹੈਗੇ ਆ ਉਹ ਇਹਨਾਂ ਲੋਕਾਂ ਤੋਂ ਬਾਏ ਜਿਹੜਾ ਜੀ ਉਹ ਕਰੋ, ਇਹਨਾਂ ਲੋਕਾਂ ਤੋਂ ਚੀਜ਼ਾਂ ਖਰੀਦੋ ਤਾਂ ਕਿ ਉਹਨਾਂ ਦਾ ਗੁਜ਼ਾਰਾ ਵੀ ਥੋੜਾ ਬਹੁਤਾ ਜਿਵੇਂ ਵੀ ਹੋ ਸਕੇ ਚੱਲਦਾ ਰਹੇ। ਜੀ ਜੀ। ਅਗਲੀ ਆਪਾਂ ਗੱਲ ਕਰੀਏ ਪਾਣੀ ਦੇ ਮੁੱਦੇ ਨੂੰ ਲੈ ਕੇ। ਜਿਹੜੇ ਮੁੱਖ ਮੰਤਰੀ ਬਾਦਲ ਉਹਨਾਂ ਨੇ ਆਖਿਆ ਵੀ ਕਾਂਗਰਸ ਨੂੰ ਵੀ ਜਿਹੜਾ ਵਿਸ਼ੇਸ਼ ਇਜਲਾਸ ਹੋ ਰਿਹਾ ਹੈ ਉਸ ਦੇ ਵਿੱਚ ਸ਼ਾਮਲ ਹੋਣ। ਕੁਝ ਇਹ ਮਾਮਲਾ ਜਿਹੜਾ ਉਹ ਚੱਲ ਰਿਹਾ ਹੈ ਕਿਉਂਕਿ ਕੋਈ ਪਾਰਟੀ ਜਿਹੜੀ ਹੈ ਉਹ ਪਿੱਛੇ ਨਹੀਂ ਰਹਿਣਾ ਚਾਹੁੰਦੀ। ਉਹਨੂੰ ਪਤਾ ਹੈ ਕਿ ਇਹ ਮੁੱਦਾ ਬਹੁਤ ਵੱਡਾ ਹੈ, ਪਾਣੀਆਂ ਦੇ ਨਾਲ ਜਿਹੜਾ ਜੀ ਉਹ ਜੁੜਿਆ ਹੋਇਆ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜੀ ਇਹ ਗੱਲ ਵੀ ਜਿਹੜਾ ਜੀ ਇੱਥੇ ਪਟਿਆਲੇ ਦੇ ਵਿੱਚ ਇੱਕ ਫੰਕਸ਼ਨ 'ਚ ਆਏ ਸੀ, ਇਹ ਮੰਨੀ ਗੱਲ ਉਹਨਾਂ ਨੇ ਕਿ 30 ਸਾਲ ਤੋਂ ਇੱਕ ਪਟੀਸ਼ਨ ਜਿਹੜੀ ਹੈ ਜੀ ਉਹ ਪੈਂਡਿੰਗ ਪਈ ਹੈ, ਉਹਦੇ ਉੱਤੇ ਪੈਰਵਾਈ ਹੀ ਨਹੀਂ ਕੀਤੀ ਗਈ। ਇਹ ਜਿਹੜੀ ਪਟੀਸ਼ਨ ਹੈ ਇਹ ਪਾਣੀਆਂ ਦੀ ਰਾਇਲਟੀ ਜਿਹੜੀ ਹੈ ਜੀ ਉਹ ਲੈਣ ਵਾਲੀ ਪਟੀਸ਼ਨ ਹੈ। ਇਹਦੇ ਉੱਤੇ ਕੋਈ ਜਿਹੜਾ ਜੀ ਉਹ ਸੋਚਣ ਦੇ ਵਾਸਤੇ, ਕੰਮ ਕਰਨ ਦੇ ਵਾਸਤੇ ਤਿਆਰ ਨਹੀਂ ਗਾ। ਮੁੱਖ ਮੰਤਰੀ ਹੋਰਾਂ ਨੇ ਇਹ ਗੱਲ ਕਹੀ ਆ ਕਿ ਪਾਣੀਆਂ ਦੀ ਰਾਖੀ ਦੇ ਵਾਸਤੇ ਠੋਸ ਰਣਨੀਤੀ ਘੜਨ ਦੇ ਵਾਸਤੇ ਕਾਂਗਰਸੀ ਵਿਧਾਇਕ ਜਿਹੜੇ ਨੇ ਉਹ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੇ ਵਿੱਚ ਸ਼ਾਮਲ ਹੋਣ। ਔਰ ਉਹਨਾਂ ਨੇ ਇਹ ਕਿਹਾ ਜੀ ਕਿ ਜਿਹੜੇ ਪਾਣੀ ਹੈ ਉਹ ਸੂਬੇ ਦੀ ਜੀਵਨ ਰੇਖਾ ਹੈ, ਇਹ ਕੋਈ ਸਿਆਸੀ ਮਾਮਲਾ ਜਿਹੜਾ ਨਹੀਂ ਹੈਗਾ। ਉਹਨਾਂ ਨੇ ਕਿਹਾ 16 ਨਵੰਬਰ ਨੂੰ ਜਿਹੜਾ ਵਿਸ਼ੇਸ਼ ਸੈਸ਼ਨ ਸੱਦਿਆ ਗਿਆ ਇਹਦੇ ਵਿੱਚ ਸ਼ਾਮਲ ਹੋਣਾ ਚਾਹੀਦਾ, ਔਰ ਤਾਂ ਕਿ ਦੇਸ਼ ਨੂੰ ਇਹ ਸੁਣਿਆ ਜਾਵੇ ਕਿ ਇੱਕ ਸਮੁੱਚਾ ਪੰਜਾਬ ਜਿਹੜਾ ਜੀ ਉਹ ਇਸ ਮਾਮਲੇ ਦੇ ਉੱਤੇ ਇਕਜੁੱਟ ਹੈ। ਸਵਾਲ ਇਹ ਆ ਕਿ ਇੱਥੇ ਤਾਂ ਕਮ ਸੇ ਕਮ ਇਹ ਨਹੀਂ ਕਿਹਾ ਜਾ ਸਕਦਾ ਪੰਜਾਬ ਦੇ ਵਿੱਚ ਕਿ ਸੱਤਾ ਜਿਹੜੀ ਹੈ ਜੀ ਉਹ ਅਕਾਲੀਆਂ ਕੋਲੇ ਘੱਟ ਆਈ ਹੈ। ਬਰਾਬਰ ਦੀ ਜਿਹੜੀ ਹੈ ਜੀ ਉਹ ਸੱਤਾ ਪੰਜਾਬ ਦੇ ਵਿੱਚ ਉਹਨਾਂ ਨੇ ਭੋਗੀ ਹੈ। ਸਗੋਂ ਜਿਹੜੀ ਮੌਜੂਦਾ ਚੱਲ ਰਹੀ ਸਰਕਾਰ ਹੈ ਇਹ ਤਾਂ ਪਹਿਲੀ ਵਾਰੀ ਹੈ ਕਿ ਰਿਪੀਟ ਹੋਈ ਹੈ। ਇਹਦੇ ਦੌਰਾਨ ਕਿੰਨੇ ਸੈਸ਼ਨ ਜਿਹੜੇ ਆ ਜੀ ਹੋਏ ਆ, ਉਹਨਾਂ ਸੈਸ਼ਨਾਂ ਦੇ ਵਿੱਚ ਇਸ ਮਸਲੇ ਦੇ ਉੱਤੇ ਕੀ ਕੀਤਾ ਗਿਆ। ਜਿਹੜੀ ਇਹਦੇ ਵਿਚਲੀ ਇੱਕ ਮੱਧ ਸੀਗੀ, ਜਿਹੜੀ ਧਾਰਾ 9 ਜਿਹਨੂੰ ਖਤਮ ਕਰਨ ਦਾ ਜਿਹੜਾ ਸੀਗਾ ਜੀ ਵਾਅਦਾ ਕੀਤਾ ਸੀਗਾ ਪਿਛਲੀਆਂ ਚੋਣਾਂ ਦੇ ਦੌਰਾਨ, ਉਹ ਵੀ ਖਤਮ ਨਹੀਂ ਕੀਤੀ। ਜਦੋਂ ਤੁਸੀਂ 9, 9.5, ਪੌਣੇ 10 ਸਾਲ ਦੇ ਦੌਰਾਨ ਇਸ ਮੁੱਦੇ ਦੇ ਉੱਤੇ ਚੁੱਪ ਵੱਟੀ ਰੱਖੀ, ਕੋਈ ਗੱਲ ਜਿਹੜੀ ਉਹ ਨਹੀਂ ਕੀਤੀ। ਹੁਣ ਇੱਕ ਦਿਨ ਦਾ ਜਿਹੜਾ ਵਿਸ਼ੇਸ਼ ਸੈਸ਼ਨ ਆ ਉਹ ਇਹਦੇ ਤੇ ਕਿਹੜੀ ਜਿਹੜੀ ਹੈ ਜੀ ਉਹ ਇਹਦੀ ਇਸ ਸਮੱਸਿਆ ਦਾ ਹੱਲ ਜਿਹੜਾ ਉਹ ਕੱਢ ਕੇ ਲੈ ਆਊਗਾ। ਇਹ ਤਾਂ ਫਸੇ ਚਾਚ ਫੇਰੇ ਤੇ ਤੁਸੀਂ ਕਹਿ ਲਓ ਕਿ ਸੈਸ਼ਨ ਜਿਹੜਾ ਉਹ ਸੱਦਿਆ ਗਿਆ। ਕਾਂਗਰਸੀਆਂ ਨੇ ਅਜੇ ਇਹਦੇ ਵਿੱਚ ਸ਼ਾਮਲ ਹੋਣ ਦੀ ਹਾਮੀ ਨਹੀਂ ਭਰੀ। ਉਂਝ ਵੈਸੇ ਉਹਨਾਂ ਨੇ ਅਸਤੀਫੇ ਦੇ ਦਿੱਤੇ ਆ, ਜੇ ਅਸਤੀਫੇ ਦੇ ਦਿੱਤੇ ਆ ਤਾਂ ਫਿਰ ਸੈਸ਼ਨ ਦੇ ਵਿੱਚ ਸ਼ਾਮਲ ਜਿਹੜਾ ਜੀ ਉਹ ਕਿਵੇਂ ਹੋਣਗੇ। ਜੇ ਵਿਰੋਧੀ ਧਿਰ ਜਿਹੜੀ ਹੈ ਜੀ ਉਹ ਸੈਸ਼ਨ ਦੇ ਵਿੱਚ ਸ਼ਾਮਲ ਨਹੀਂ ਹੁੰਦੀ ਤੇ ਸੱਤਾਧਾਰੀ ਧਿਰ ਜਿਹੜਾ ਜੀ ਉੱਥੇ ਕਿਹੜਾ ਖੂਨ ਖੋਲੂਗੀ। ਇਹ ਸਮਝ ਤੋਂ ਪਰੇ ਵਾਲੀ ਗੱਲ ਆ। ਇਹ ਸਿਰਫ ਔਰ ਸਿਰਫ ਲੋਕਾਂ ਨੂੰ ਇਸ ਵੇਲੇ ਮੂਰਖ ਬਣਾਉਣ ਦੇ ਜਿਹੜਾ ਜੀ ਉਹ ਇੱਕ ਚਾਲ ਚੱਲੀ ਜਾ ਰਹੀ ਹੈ। ਉਹਦੇ ਤੋਂ ਬਿਨਾਂ ਹੋਰ ਕੁਛ ਨਹੀਂ ਹੈ ਜੀ। ਸਭ ਨੂੰ ਪਤਾ ਸੀਗਾ, ਤਰੀਕ ਤੱਕ ਪਤਾ ਸੀਗਾ ਕਿ ਇਹ ਫੈਸਲਾ ਜਿਹੜਾ ਜੀ ਉਹ ਕਦੋਂ ਆਉਣਾ। ਇਹ ਵੀ ਪਤਾ ਸੀ ਇਹ ਫੈਸਲਾ ਕੀ ਆਉਣਾ।
ਤਾਂ ਵੀ ਕੁਝ ਵੀ ਜਿਹੜਾ ਸੀਗਾ ਜੀ ਉਹ ਕੀਤਾ ਕਰਿਆ ਨਹੀਂ ਗਿਆ। ਜੀ ਜੀ ਅਗਲੀ ਜਿਹੜੀ ਆਪਾਂ ਗੱਲ ਕਰੀਏ ਮਨੂ ਜੀ ਵੀ ਜਲੂਰ ਜਬਰ ਵਿਰੋਧੀ ਜਿਹੜੀ ਐਕਸ਼ਨ ਕਮੇਟੀ ਆ ਉਹਨਾਂ ਦੇ ਵੱਲੋਂ ਲਾਸ਼ ਲੈਣ ਤੋਂ ਇਨਕਾਰ ਕੀਤਾ ਗਿਆ ਹੈ। ਐਕਚੁਅਲੀ ਜੇ ਇਹ ਜਲੂਰ ਪਿੰਡ ਪੈਂਦਾ ਸੰਗਰੂਰ ਜ਼ਿਲ੍ਹੇ ਦੇ ਵਿੱਚ, ਇੱਥੇ ਦਲਿਤਾਂ ਦੇ ਉੱਤੇ ਹਮਲਾ ਹੋਇਆ ਸੀਗਾ ਕੁਝ ਦਿਨ ਪਹਿਲਾਂ, ਔਰ ਇਹਦੇ ਵਿੱਚ ਇੱਕ ਔਰਤ ਜਿਹੜੀ ਸੀ ਗੁਰਦੇਵ ਕੌਰ, ਇਹ ਸਖਤ ਜ਼ਖਮੀ ਹੋ ਗਈ ਸੀਗੀ ਔਰ ਇਹਦੀ ਡੈਥ ਹੋ ਗਈ ਹੈ। ਤੋ ਜਿਹੜੀ ਜਲੂਰ ਜਬਰ ਵਿਰੋਧੀ ਐਕਸ਼ਨ ਕਮੇਟੀ ਆ ਉਹਦੇ ਜਿਹਦੇ ਵਿੱਚ ਵੱਖ-ਵੱਖ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਨੇ ਜੀ, ਉਹਨਾਂ ਨੇ ਸੰਗਰੂਰ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਮੂਹਰੇ ਜਿਹੜਾ ਜੀ ਮੋਰਚਾ ਲਾਇਆ ਹੋਇਆ, ਔਰ ਉਹਨਾਂ ਨੇ ਇਹ ਗੱਲ ਕਹੀ ਆ ਕਿ ਉਹ ਮੰਗਾਂ ਮੰਨਣ ਤੱਕ ਜਿਹੜਾ ਜੀ ਗੁਰਦੇਵ ਕੌਰ ਦੀ ਡੈੱਡ ਬੋਡੀ ਜਿਹੜੀ ਆ ਜੀ ਉਹ ਨਹੀਂ ਲੈਣਗੇ, ਤੇ ਨਾ ਹੀ ਉਹਨਾਂ ਨੇ ਪੋਸਟਮਾਰਟਮ ਜਿਹੜਾ ਜੀ ਉਹ ਕਰਾਉਣ ਦੀ ਗੱਲ ਕਹੀ ਹੈ। ਐਕਸ਼ਨ ਕਮੇਟੀ ਨੇ ਇਹ ਫੈਸਲਾ ਲਿਆ ਜੀ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਨਾ ਗੁਰਦੇਵ ਕੌਰ ਦੀ ਦੇਹ ਦਾ ਪੋਸਟਮਾਰਟਮ ਹੋਊਗਾ, ਨਾ ਜਿਹੜੀ ਹੈ ਜੀ ਇਹ ਡੈੱਡ ਬੋਡੀ ਲਈ ਜਾਊਗੀ। ਗੁਰਦੇਵ ਕੌਰ ਹੋਰਾਂ ਦੀ ਡੈੱਡ ਬੋਡੀ ਜਿਹੜੀ ਹੈ ਜੀ PGI ਚੰਡੀਗੜ੍ਹ ਦੇ ਵਿੱਚ ਪਈ ਆ, ਅਜੇ ਤੱਕ ਉਹਨੂੰ ਜਿਹੜਾ ਜੀ ਕਲੇਮ ਕਰਨ ਦੇ ਵਾਸਤੇ, ਉਹਨੂੰ ਲੈਣ ਦੇ ਵਾਸਤੇ ਜਿਹੜਾ ਜੀ ਉਹ ਕੋਈ ਨਹੀਂ ਗਿਆ। ਪ੍ਰਸ਼ਾਸਨ ਦੇ ਵੱਲੋਂ ਗੱਲਬਾਤ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਹੈ, ਸੁਨੇਹੇ ਜਿਹੜੇ ਆ ਉਹ ਭੇਜੇ ਜਾ ਰਹੇ ਆ, ਇਹਦਾ ਮਸਲੇ ਦਾ ਹੱਲ ਕੱਢਣ ਦੀ ਜਿਹੜੀ ਉਹ ਗੱਲ ਕੀਤੀ ਜਾ ਰਹੀ ਹੈ, ਪਰ ਪ੍ਰਸ਼ਾਸਨ ਦੇ ਕੋਲੇ ਇਹਦਾ ਹੱਲ ਨਹੀਂ ਹੈਗਾ, ਕਿਉਂਕਿ ਜੇ ਪ੍ਰਸ਼ਾਸਨ ਜਿਹੜੇ ਆ ਜੀ ਉਹ ਪਹਿਲਾਂ ਹੀ ਇੱਥੋਂ ਦੇ ਇੰਨੇ ਹਾਲਾਤ ਜਿਹੜੇ ਆ ਜੀ ਉਹ ਮਾੜੇ ਨਾ ਪੈਦਾ ਕਰਦਾ ਤੇ ਸ਼ਾਇਦ ਇੱਥੋਂ ਤੱਕ ਜਿਹੜੀ ਕਹਾਣੀ ਸੀ ਉਹ ਨਾ ਜਾਂਦੀ। ਜਦੋਂ ਪ੍ਰਸ਼ਾਸਨ ਨੇ ਹੀ ਅੱਖਾਂ ਜਿਹੜੀਆਂ ਸੀਗੀਆਂ ਉਹ ਮੀਟੀ ਰੱਖੀਆਂ ਔਰ ਦਲਿਤਾਂ ਦੇ ਉੱਤੇ ਜਿਹੜਾ ਸੀਗਾ ਜੀ ਉਹ ਹਮਲਾ ਹੋਇਆ ਔਰ ਇੰਨੇ ਬੁਰੇ ਤਰੀਕੇ ਦੇ ਨਾਲ ਗੁਰਦੇਵ ਕੌਰ ਜਿਹੜੀ ਸੀ ਉਹਨੂੰ ਜ਼ਖਮੀ ਕਰ ਦਿੱਤਾ ਗਿਆ। ਪੁਲਿਸ ਦੇ ਉੱਤੇ ਤਾਂ ਪਹਿਲਾਂ ਹੀ ਜਿਹੜਾ ਜੀ ਉਹ ਕਿੰਤੂ ਪਰੰਤੂ ਹੋ ਰਿਹਾ। ਇਸ ਕਰਕੇ ਜਿਹੜਾ ਇਹ ਐਕਸ਼ਨ ਕਮੇਟੀ ਆ ਉਹ ਇਹ ਕਹਿੰਦੀ ਆ ਕਿ ਅਸੀਂ ਪ੍ਰਸ਼ਾਸਨ ਦੀ ਕੋਈ ਗੱਲ ਜਿਹੜੀ ਸੁਣਨ ਦੇ ਵਾਸਤੇ ਤਿਆਰ ਨਹੀਂ, ਇਹਦੇ ਵਿੱਚ ਸਰਕਾਰ ਜਿਹੜੀ ਆ ਉਹ ਸਿੱਧੇ ਰੂਪ ਦੇ ਵਿੱਚ ਦਖਲ ਦੇਵੇ ਤੇ ਇਹ ਦੱਸੇ ਕਿ ਜਿਹੜੀਆਂ ਉਹਨਾਂ ਦੀਆਂ ਮੰਗਾਂ ਨੇ ਇੱਥੇ ਜਲੂਰ ਦੇ ਵਿੱਚ ਉਹਦਾ ਉਹ ਮੰਨਣ ਜਾ ਰਹੇ ਨੇ ਜਾਂ ਨਹੀਂ। ਇਹ ਜਿਹੜੀ ਸਮੱਸਿਆ ਬੇਸ਼ੱਕ ਅਜੇ ਵੱਡੀ ਨਹੀਂ, ਪਰ ਇੱਕ ਅੱਧੇ ਦਿਨ ਦੇ ਵਿੱਚ ਵੱਡੀ ਜਿਹੜੀ ਹੈ ਉਹ ਬਣਨ ਵਾਲੀ ਆ। ਜੇ ਗੁਰਦੇਵ ਕੌਰ ਹੋਰਾਂ ਦੀ ਜਿਹੜੀ ਡੈੱਡ ਬੋਡੀ ਆ ਉਹ ਕਲੇਮ ਨਾ ਕੀਤੀ ਗਈ, ਉਹਦਾ ਅੰਤਮ ਸੰਸਕਾਰ ਜਿਹੜਾ ਜੀ ਉਹ ਨਾ ਕੀਤਾ ਗਿਆ, ਅਜੇ ਅੰਦਰ ਖਾਤੇ ਜਿਹੜੇ ਸੁਨੇਹੇ ਆ ਉਹ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਕਾਰ ਦੇ ਵੱਲੋਂ। ਸਾਹਮਣੇ ਜਿਹੜਾ ਜੀ ਉਹ ਖੁੱਲ ਕੇ ਅਜੇ ਤੱਕ ਕੋਈ ਆਗੂ ਨਹੀਂ ਆਇਆ। ਜੀ ਜੀ ਅੱਗੇ ਆਪਾਂ ਜੇ ਵਧੀਆ ਮੁਤਵਾਜੀ ਜਥੇਦਾਰਾਂ ਦੇ ਵੱਲੋਂ ਇੱਕ ਵਾਰੀ ਫੇਰ ਬਿਆਨ ਆਇਆ ਵੀ ਸਰਬੱਤ ਖਾਲਸਾ ਜ਼ਰੂਰ ਹੋਵੇਗਾ। ਇਹ ਜਿਹੜਾ ਸਰਬੱਤ ਖਾਲਸਾ ਪਿਛਲਾ ਕੈਂਸਲ ਹੋ ਗਿਆ ਉਹਦੇ ਉੱਤੇ ਵੀ ਬੜੀਆਂ ਸਾਰੀਆਂ ਜਿਹੜੀਆਂ ਗੱਲਾਂ ਨੇ ਨਾ ਜੀ ਉਹ ਸਾਹਮਣੇ ਆ ਰਹੀਆਂ ਨੇ ਕਿ ਕੀ ਕਾਰਨ ਜਿਹੜੇ ਆ ਉਹ ਰਹੇ ਆ। ਬੁੱਢਾ ਜੋੜ ਜਿਹੜਾ ਜੀ ਉਹ ਕਿਉਂ ਇਹਨਾਂ ਨੂੰ ਜਾਣਾ ਪੈ ਗਿਆ। ਇਹ ਕਿਹਾ ਜਾ ਰਿਹਾ ਜੀ ਕਿ ਇਹਦੇ ਪਿੱਛੇ ਵੀ ਕਿਤੇ ਨਾ ਕਿਤੇ ਸੁਪਰੀਮ ਕੋਰਟ ਦੇ ਵੱਲੋਂ ਦਿੱਤੀ ਜਾਣ ਵਾਲੀ ਜਿਹੜੀ ਰਾਏ ਸੀਗੀ ਉਹ ਸ਼ਾਇਦ ਜਿਹੜਾ ਜੀ ਇੱਕ ਕਾਰਨ ਰਹੀ ਆ ਵੀ ਉੱਥੇ ਉਸ ਦਿਨ ਭੀੜ ਜਿਹੜੀ ਆ ਜੀ ਉਹ ਜੁੜੀ ਹੋਈ ਹੋਊਗੀ ਤੇ ਜੇ ਉਦੋਂ ਫੈਸਲਾ ਆ ਗਿਆ ਜਿਵੇਂ 3:30 ਫੈਸਲਾ ਹੋਣਾ ਸੀ ਉਸ ਟਾਈਮ, ਇਹ ਵੀ ਸਮਾਗਮ ਜਿਹੜਾ ਉਹ ਚੱਲਦਾ ਹੋਣਾ ਸੀਗਾ ਵੀ ਉੱਥੇ ਕਿਤੇ ਜਿਹੜੀ ਆ ਜੀ ਭੜਕਾਹਟ ਪੈਦਾ ਨਾ ਹੋ ਜੇ, ਜਿਹਦੇ ਕਰਕੇ ਇਹ ਕਿਉਂਕਿ ਪਹਿਲਾਂ ਤਾਂ ਸਰਕਾਰ ਜਿਹੜੀ ਸੀਗੀ ਉਹ ਸ਼ਹਿ ਦਿੰਦੀ ਰਹੀ ਇਹਨੂੰ ਇਸ ਚੀਜ਼ ਨੂੰ ਕਿ ਤੁਸੀਂ ਕਰਵਾਓ। ਬਾਅਦ ਦੇ ਵਿੱਚ ਜਿਹੜੀ ਸਰਕਾਰ ਨੇ ਪੈਰ ਜਿਹੜੇ ਸੀ ਉਹ ਪਿਛਾਂਹ ਖਿੱਚ ਲਏ ਤੇ ਇਹਦੇ ਉੱਤੇ ਪਾਬੰਦੀ ਲਾਤੀ। ਹੁਣ ਜਿਹੜਾ ਜੀ ਇੱਕ ਮੀਟਿੰਗ ਜਿਹੜੀ ਆ ਫਿਰ ਇਹਨਾਂ ਜਥੇਦਾਰਾਂ ਨੇ ਕੀਤੀ ਆ ਸੰਤ ਸਮਾਜ ਨੇ, ਔਰ ਇਹ ਕਿਹਾ ਜੀ ਕਿ ਤਲਵੰਡੀ ਸਾਬੋ ਦੇ ਵਿੱਚ ਮੁੜ ਕੇ ਜਿਹੜਾ ਸਰਬੱਤ ਖਾਲਸਾ ਉਹ ਸੱਦਿਆ ਜਾਊਗਾ। ਇਹਦੀ ਤਰੀਕ ਜਿਹੜੀ ਆ ਜੀ ਅਗਲੇ ਹਫ਼ਤੇ ਮਿੱਥੀ ਜਾ ਸਕਦੀ ਹੈ ਔਰ ਇਹ ਵੀ ਕਿਹਾ ਗਿਆ ਜੀ ਕਿ ਸਰਬੱਤ ਖਾਲਸਾ ਦੇ ਉੱਤੇ ਪਾਬੰਦੀ ਜਿਹੜੀ ਲਾਉਣੀ ਉਹ ਜਿਹੜੀ ਸਰਕਾਰ ਦੀ ਬੁਖਲਾਹਟ ਦਾ ਨਤੀਜਾ ਜਿਹੜਾ ਜੀ ਉਹ ਹੈ। ਜਿਹੜੇ ਜਿਨ੍ਹਾਂ ਨੂੰ ਅੰਦਰ ਕੀਤਾ ਗਿਆ ਸੀਗਾ ਜੀ ਅਰੈਸਟ, ਹਾਊਸ ਅਰੈਸਟ, ਉਹਨਾਂ ਸਾਰਿਆਂ ਨੂੰ ਜਿਹੜਾ ਉਹ ਛੱਡ ਦਿੱਤਾ ਗਿਆ ਤੇ ਉਹ ਜਥੇਦਾਰ ਜਿਹੜੇ ਸੀਗੇ ਉਹ ਸਾਰੇ ਇਹਦੇ ਵਿੱਚ ਇਸ ਮੀਟਿੰਗ ਦੇ ਵਿੱਚ ਜਿਹੜਾ ਉਹ ਸ਼ਾਮਲ ਹੋਏ। ਇਹ ਕਿਹਾ ਗਿਆ ਜੀ ਕਿ ਜਿਹੜੀ ਸਰਕਾਰ ਹੈ ਉਹਨੇ ਉਹ ਸਿੱਖ ਵਿਰੋਧੀ ਹੋਣ ਦਾ ਉਹਨੇ ਜਿਹੜਾ ਜੀ ਉਹ ਸਬੂਤ ਦਿੱਤਾ। ਹੁਣ ਸਵਾਲ ਇਹ ਹੈ ਜੀ ਕਿ ਇਹ ਜੇ ਅਗਲੇ ਹਫ਼ਤੇ ਐਲਾਨ ਜਿਹੜਾ ਉਹ ਕੀਤਾ ਜਾਂਦਾ ਇਹਨਾਂ ਦੇ ਵੱਲੋਂ ਤਰੀਕ ਦਾ, ਉਹ ਤਰੀਕ ਜਿਹੜੀ ਹੈ ਜੀ ਉਹ ਕਦੋਂ ਹੋਊਗੀ? ਨਵੰਬਰ ਮਹੀਨਾ ਅੱਧ ਦੇ ਵਿੱਚ ਪਹੁੰਚ ਗਿਆ। ਉਹਦੀ ਤਿਆਰੀ ਦੇ ਵਾਸਤੇ ਜਿਹੜੇ ਆ ਜੀ ਉਹ ਕੁਝ ਦਿਨ ਚਾਹੀਦੇ ਹੋਣਗੇ, ਬਲਕਿ ਕੁਝ ਹਫ਼ਤੇ ਜਿਹੜੇ ਆ ਜੀ ਉਹ ਦੁਬਾਰਾ ਤੋਂ ਚਾਹੀਦੇ ਹੋਣਗੇ, ਕਿਉਂਕਿ ਉਹਨੂੰ ਦੁਬਾਰਾ ਫੇਰ ਜਿਹੜਾ ਜੀ ਜ਼ੀਰੋ ਤੋਂ ਸ਼ੁਰੂ ਕਰਨਾ ਪੈਣਾ ਉਦੋਂ ਤੱਕ। ਕਿਉਂਕਿ ਜੇ ਚੋਣ ਜ਼ਾਬਤਾ ਲੱਗਣ ਦੀ ਜਿਹੜੀ ਗੱਲ ਚੱਲ ਰਹੀ ਆ ਕਿ ਇਹ ਨਵੰਬਰ ਮਹੀਨੇ ਦੇ ਅਖੀਰ ਦੇ ਵਿੱਚ ਜਿਹੜਾ ਜੀ ਉਹ ਲੱਗ ਸਕਦਾ। ਜੇ ਚੋਣ ਜ਼ਾਬਤਾ ਲੱਗ ਜਾਂਦਾ ਤਾਂ ਪਹਿਲਾਂ ਦਿੱਤੀਆਂ ਹੋਈਆਂ ਜਿਹੜੀਆਂ ਪਰਮਿਸ਼ਨਾਂ ਹੁੰਦੀਆਂ ਨੇ ਉਹ ਖਤਮ ਹੋ ਜਾਂਦੀਆਂ ਨੇ, ਕਿਉਂਕਿ ਇਹ ਸਾਰਾ ਕੁਝ ਫਿਰ ਆ ਜਾਂਦਾ ਜੀ ਅੰਡਰ ਚੋਣ ਕਮਿਸ਼ਨ ਦੇ। ਸੋ ਇਹ ਵੀ
ਵੀ ਜਿਹੜਾ ਜੀ ਟੈਕਨੀਕਲ ਪੁਆਇੰਟ ਜਿਹੜਾ ਇਹਦੇ ਵਿੱਚ ਦੇਖਣ ਵਾਲਾ ਹੋਊਗਾ ਕਿ ਕੀ ਹੁਣ ਸਰਬੱਤ ਖਾਲਸਾ ਜਿਹੜਾ ਜੀ ਉਹ ਚੋਣਾਂ ਤੋਂ ਪਹਿਲਾਂ ਹੋ ਸਕੂਗਾ। ਜੀ 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 ਅੱਗੇ ਆਪਾਂ ਗੱਲ ਕਰੀਏ ਵੀ ਗੰਨੇ ਦੀ ਅਦਾਇਗੀ ਦੇ ਵਿੱਚ ਕਿਸਾਨਾਂ ਦੇ ਨਾਲ ਕਰੋੜਾਂ ਦੀ ਠੱਗੀ। ਕਿਸਾਨਾਂ ਦੇ ਨਾਲ ਠੱਗੀ ਜਿਹੜੀ ਹੈ ਜੀ ਉਹ ਕਿਸੇ ਨਾ ਕਿਸੇ ਮਸਲੇ ਤੇ ਵੱਜਦੀ ਹੋਈ ਰਹਿੰਦੀ ਹੈ ਜੀ। ਬੇਸ਼ੱਕ ਪੰਜਾਬ ਸਰਕਾਰ ਇਹ ਕਹੇ ਕਿ ਉਹ ਕਿਸਾਨ ਜਿਹੜੀ ਹਮਾਇਤੀ ਆ ਪਰ ਹਤੈਸ਼ੀ ਆ, ਪਰ ਏਦਾਂ ਹੈ ਨਹੀਂ ਜੀ। ਜਿਹੜੀ ਫਸਲੀ ਵੰਨ ਸੁਵੰਨਤਾ ਇਹਦੀ ਯੋਜਨਾ ਨੂੰ ਲਾਗੂ ਕਰਨ ਦਾ ਦਾਅਵਾ ਕਰਨ ਦੇ ਬਾਵਜੂਦ ਪੰਜਾਬ ਸਰਕਾਰ ਜਿਹੜਾ ਜੀ ਉਹ ਗੰਨੇ ਦੇ ਕਿਸਾਨਾਂ ਨੂੰ ਕਈ ਸਾਲਾਂ ਤੋਂ ਸਮੇਂ ਸਿਰ ਬਕਾਇਆ ਦਿਵਾਉਣ ਦੇ ਵਿੱਚ ਫੇਲ ਹੋਈ ਹੈ ਜੀ। ਔਰ ਇਹ ਜਿਹੜੀ ਹੈ ਜੀ ਇਹ ਗੰਨੇ ਦੇ ਪਿਛਲੇ ਸੀਜ਼ਨ ਦਾ ਅਜੇ ਤੱਕ 60 ਕਰੋੜ ਰੁਪਏ ਜਿਹੜਾ ਜੀ ਉਹ ਬਕਾਇਆ ਹੈ। ਸ਼ੂਗਰ ਕੈਨ ਕੰਟਰੋਲ ਆਰਡਰ 1966 ਬਾਰੇ ਸਰਕਾਰ ਨੇ ਪੂਰੀ ਤਰ੍ਹਾਂ ਜਿਹੜੀ ਹੈ ਜੀ ਉਹ ਚੁੱਪ ਧਾਰੀ ਹੋਈ ਹੈ। ਔਰ ਗੰਨੇ ਦੇ ਬਕਾਏ ਦੇ ਵਿੱਚ 14 ਦਿਨ ਦੀ ਦੇਰੀ ਹੋਣ ਤੇ ਸੰਬੰਧਿਤ ਜਿਹੜਾ ਜੀ 15% ਵਿਆਜ ਜਿਹੜਾ ਜੀ ਉਹ ਦੇਣਾ ਪੈਂਦਾ। ਇਹ ਕੁਝ ਵੀ ਜਿਹੜਾ ਜੀ ਉਹ ਦਿੱਤਾ ਨਹੀਂ ਜਾ ਰਿਹਾ। ਜਿਹੜਾ ਪੰਜਾਬ ਦੇ ਵਿੱਚ ਲਗਭਗ 1 ਲੱਖ ਹੈਕਟੇਅਰ ਦੇ ਵਿੱਚ ਗੰਨੇ ਦੀ ਫਸਲ ਜਿਹੜੀ ਬੀਜੀ ਜਾਂਦੀ ਹੈ 7.5 ਲੱਖ ਕੁਇੰਟਲ ਪੈਦਾਵਾਰ ਹੋਣ ਦਾ ਅਨੁਮਾਨ ਹੈ। ਗੰਨੇ ਦੀ ਕੀਮਤ 300 ਰੁਪਏ ਕੁਇੰਟਲ ਦੀ ਹਾਲਤ ਦੇ ਵਿੱਚ ਕਿਸਾਨਾਂ ਨੂੰ 2250 ਕਰੋੜ ਰੁਪਏ ਦੇਣੇ ਹੁੰਦੇ ਆ। ਔਰ ਪਿਛਲੇ 2 ਸੀਜ਼ਨਾਂ ਤੋਂ 600 ਕਰੋੜ ਰੁਪਏ ਦੇ 6 ਮਹੀਨੇ ਤੱਕ ਬਕਾਏ ਨਾ ਮਿਲਣ ਦੀਆਂ ਸ਼ਿਕਾਇਤਾਂ ਜਿਹੜੀਆਂ ਜੀ ਉਹ ਸਭ ਨੂੰ ਨੇ। ਸ਼ੂਗਰ ਕੰਟਰੋਲ ਆਰਡਰ 1966 ਦੀ ਧਾਰਾ ਦੇ ਵਿੱਚ ਸਪਸ਼ਟ ਕੀਤਾ ਗਿਆ ਜੀ ਕਿ ਜਿਹੜੇ ਖੰਡ ਉਤਪਾਦਕ ਨੇ ਜਾਂ ਉਹਦੇ ਏਜੰਟ ਨੇ ਜੇ 14 ਦਿਨਾਂ ਦੇ ਅੰਦਰ ਅੰਦਰ ਗੰਨੇ ਦੀ ਅਦਾਇਗੀ ਕਰਨ ਤੋਂ ਫੇਲ ਹੁੰਦੇ ਨੇ ਤਾਂ ਇਸ ਤੋਂ ਬਾਅਦ ਦੇ ਦਿਨਾਂ ਦੇ ਵਾਸਤੇ 15% ਦੀ ਸਾਲਾਨਾ ਵਿਆਜ ਦਰ ਦੇ ਉੱਤੇ ਪੇਮੈਂਟ ਜਿਹੜੀ ਆ ਉਹ ਕਰਨੀ ਪੈਂਦੀ ਹੈ। ਜਦੋਂ ਕਿ ਜਿਹੜੀਆਂ ਮਿੱਲਾਂ ਵਾਲੇ ਨੇ ਉਹ ਇਹ ਜਿਹੜਾ ਵਿਆਜ ਬਣਦਾ ਉਹ ਦੇ ਨਹੀਂ ਰਹੇ। ਇਹ ਸਰਕਾਰ ਦੇ ਵੱਲੋਂ ਪਾਸ ਜਿਹੜਾ ਜੀ ਉਹ ਜ਼ਰੂਰ ਜਿਹੜਾ ਉਹ ਕੀਤਾ ਹੋਇਆ। ਜਿਹੜੇ ਪੰਜਾਬ ਸਰਕਾਰ ਹੈ ਜੀ ਉਹ ਕਹਿੰਦੀ ਹੈ ਕਿ ਗੰਨੇ ਦੀ ਕੀਮਤ ਦੇ ਵਿੱਚ 5 ਰੁਪਏ ਕੁਇੰਟਲ ਵਾਧਾ ਕਰਨ ਦੇ ਫੈਸਲੇ ਦੇ ਨਾਲ ਦੇਰੀ ਨਾਲ ਪੱਕਣ ਵਾਲੀ ਕਿਸਮ ਜਿਹੜੀ ਹੈ ਜੀ ਉਹਦੀ ਕੀਮਤ ਜਿਹੜੀ ਹੈ ਬੇਸ਼ੱਕ 290 ਰੁਪਏ ਕੁਇੰਟਲ ਤੈਅ ਕੀਤੀ ਗਈ ਹੈ, ਪਰ 15 ਜਨਵਰੀ ਤੋਂ ਬਾਅਦ ਇਹ ਵੀ 300 ਰੁਪਏ ਕੁਇੰਟਲ ਜਿਹੜੀ ਆ ਉਹ ਖਰੀਦੀ ਜਾਊਗੀ। ਜਿਹੜਾ ਮਾਮਲਾ 15% ਵਿਆਜ ਵਾਲਾ ਜੀ ਇਹਦੇ ਉੱਤੇ ਸਰਕਾਰ ਜਿਹੜੀ ਆ ਉਹ ਫਿਰ ਆ ਕੇ ਚੁੱਪ ਧਾਰ ਲੈਂਦੀ। ਜੀ ਜੀ ਅਗਲੀ ਜਿਹੜੀ ਆਪਾਂ ਗੱਲ ਕਰੀਏ ਹੁਣ ਇਹ ਨਹੀਂ ਪਤਾ ਵੀ ਕਿੰਨਿਆਂ ਕੁ ਨੂੰ ਪਤਾ ਹੈ ਵੀ ਪੰਚਾਇਤ ਦੇ ਕੋਲ ਸਕੱਤਰ ਵੀ ਹੁੰਦੇ ਆ, ਪਰ ਖਬਰ ਵੱਡੀ ਇਹ ਆ ਵੀ ਜਿਹੜੇ ਬਹੁਤੇ ਪੰਚਾਇਤ ਸਕੱਤਰ ਨੇ ਉਹ ਬਾਦਲਾਂ ਦੇ ਆਪਣੇ ਹੀ ਜ਼ਿਲ੍ਹੇ 'ਚ ਨੇ। ਐਕਚੁਅਲੀ ਇਹਦੀ ਜੇ ਬੈਕਗਰਾਊਂਡ ਜਾਣੀਏ ਤਾਂ ਉਹ ਇਹ ਹੁੰਦੀ ਹੈ ਜੀ ਕਿਉਂਕਿ ਜਿਹੜੀਆਂ ਪੰਚਾਇਤਾਂ ਨੇ ਉਹ ਜਿਹੜਾ ਕਾਗਜ਼ ਪੱਤਰ ਵਾਲਾ ਕੰਮ ਆ ਜੀ ਉਹ ਨਹੀਂ ਕਰ ਸਕਦੀਆਂ ਬਹੁਤੀਆਂ, ਜਾਂ ਉਹਨਾਂ ਕੋਲੇ ਜਾਣਕਾਰੀ ਨਹੀਂ ਹੁੰਦੀ ਜੀ। ਉਹਦੇ ਵਾਸਤੇ ਪੰਚਾਇਤ ਸੈਕਟਰੀ ਜਿਹੜੇ ਆ ਨਾ ਜੀ ਇਹ ਸਰਕਾਰ ਦੇ ਹੁੰਦੇ ਆ ਜੀ, ਸਰਕਾਰ ਦੀ ਇਹ ਜੌਬ ਹੈ। ਸੋ ਸਰਕਾਰ ਨੇ ਪੰਚਾਇਤ ਸੈਕਟਰੀ ਹਾਇਰ ਕੀਤੇ ਹੋਏ ਹੁੰਦੇ ਆ ਜੀ। ਉਹ ਫਿਰ ਕੀ ਕਰਦੇ ਆ, ਉਹਨਾਂ ਦੀ ਡਿਊਟੀ ਇਹ ਹੁੰਦੀ ਆ ਉਹਨਾਂ ਨੇ ਪੰਚਾਇਤਾਂ ਦੇ ਕੋਲੇ ਜਾ ਕੇ ਪੁੱਛਣਾ ਹੁੰਦਾ ਉਹਨਾਂ ਨੇ ਕਿਹੜੇ ਕਿਹੜੇ ਮਤੇ ਪਾਏ, ਕਿਹੜੇ ਕਿਹੜੇ ਪਾਉਣੇ ਆ। ਜਿਹੜੇ ਮਤੇ ਪਾਏ ਉਹਨਾਂ ਨੂੰ ਰਜਿਸਟਰ ਦੇ ਉੱਤੇ ਚੜਾਉਣਾ, ਉਹਨਾਂ ਨੂੰ ਸਰਕਾਰ ਤੱਕ ਪਹੁੰਚਾਉਣਾ। ਜਿਹੜੀ ਵੀ ਜਿੰਨਾ ਵੀ ਕੰਮ ਹੈ ਜੀ ਉਹ ਪੰਚਾਇਤ ਸੈਕਟਰੀ ਦਾ ਹੁੰਦਾ ਹੈ। ਸੋ ਪੰਜਾਬ ਦੇ ਜਿਹੜੇ ਸਰਪੰਚ ਨੇ, ਪੰਚ ਸਰਪੰਚ ਨੇ, ਉਹ ਇਹ ਕੰਮ ਨਹੀਂ ਕਰਦੇ। ਉਹਦੇ ਵਾਸਤੇ ਪੰਚਾਇਤ ਸੈਕਟਰੀ ਜਿਹੜੇ ਆ ਜੀ ਉਹ ਹੁੰਦੇ ਆ। ਸੋ ਰਾਈਟ ਟੂ ਇਨਫੋਰਮੇਸ਼ਨ ਐਕਟ ਦੇ ਤਹਿਤ ਜਿਹੜੀ ਜਾਣਕਾਰੀ ਹੈ ਉਹ ਤੋਂ ਕਿਉਂਕਿ ਉਹਨਾਂ ਨੇ ਸਾਰਾ ਕਰਨਾ ਹੁੰਦਾ। ਹੁਣ ਸਵਾਲ ਇਹ ਹੈ ਜੀ ਕਿ ਪੰਚਾਇਤ ਸੈਕਟਰੀ ਜਿਹੜਾ ਜੀ ਉਹ ਗ੍ਰਾਂਟਾਂ ਦਾ ਕੰਮ ਕਰਦਾ, ਕਿੱਥੋਂ ਆ ਰਹੀਆਂ ਨੇ, ਕਿੱਥੋਂ ਜਾ ਰਹੀਆਂ ਨੇ, ਕਿੱਥੇ ਲੱਗ ਰਹੀਆਂ ਨੇ। ਇਸ ਕਰਕੇ ਜਿਹੜਾ ਜੀ ਇਹ ਅਹਿਮ ਜਿਹੜੀ ਖਬਰ ਇਸ ਪੱਖੋਂ ਆ ਕਿ ਜਿਹੜਾ ਬਲਾਕ ਮਲੋਟ ਆ ਉਹਦੇ ਵਿੱਚ ਪੰਚਾਇਤ ਸੈਕਟਰੀ ਦੀਆਂ ਕੁੱਲ 11 ਮਨਜ਼ੂਰਸ਼ੁਦਾ ਅਸਾਮੀਆਂ ਨੇ, ਜਦੋਂ ਕਿ 29 ਪੰਚਾਇਤ ਸੈਕਟਰੀ ਜਿਹੜੇ ਜੀ ਉੱਥੇ ਲਾਏ ਹੋਏ ਆ। ਔਰ 18 ਪੰਚਾਇਤ ਸਕੱਤਰ ਫਾਲਤੂ ਜਿਹੜੇ ਆ ਉੱਥੇ ਤਾਇਨਾਤ ਜਿਹੜੇ ਆ ਜੀ ਉਹ ਕੀਤੇ ਹੋਏ ਆ। ਇਸੇ ਤਰੀਕੇ ਦੇ ਨਾਲ ਜਿਹੜੇ ਬਾਕੀ ਬਲਾਕ ਨੇ ਉਹਨਾਂ ਦਾ ਹਾਲ ਹੈ ਜੀ। ਗਿੱਦੜਬਾਹਾ ਦੇ ਵਿੱਚ ਪੰਚਾਇਤ ਸੈਕਟਰੀ ਦੀਆਂ ਮਨਜ਼ੂਰਸ਼ੁਦਾ 9 ਅਸਾਮੀਆਂ ਨੇ, ਉੱਥੇ ਦੁੱਗਣੇ ਲਾਏ ਹੋਏ ਨੇ, 18 ਜਿਹੜੇ ਆ ਜੀ ਉਹ ਲਾਏ ਹੋਏ ਨੇ। ਗਿੱਦੜਬਾਹਾ ਦੇ ਵਿੱਚ 9 ਦੀ ਜਗ੍ਹਾ 18 ਪੰਚਾਇਤ ਸੈਕਟਰੀ ਜਿਹੜੇ ਆ ਉਹ ਨਿਯੁਕਤ ਕਰਨ ਦੇ ਬਾਵਜੂਦ 3 ਅਜਿਹੇ ਪੰਚਾਇਤ ਸੈਕਟਰੀ ਨੇ ਜਿਨ੍ਹਾਂ ਦੇ ਕੋਲੇ ਕਿਸੇ ਵੀ ਸਰਕਲ ਦਾ ਚਾਰਜ ਨਹੀਂਗਾ, ਪਰ ਉਹਨਾਂ ਨੂੰ ਉੱਥੇ ਲਾਇਆ ਹੋਇਆ ਜੀ। ਔਰ 5-5 ਸਰਕਲਾਂ ਦਾ ਕੰਮ ਜਿਹੜਾ ਜੀ ਇਹਨਾਂ ਨੂੰ ਦਿੱਤਾ ਹੋਇਆ। ਬਾਦਲ ਹੋਰਾਂ ਦੇ ਜਿਹੜਾ ਜੀ ਜ਼ਿਲ੍ਹਾ ਮੁਕਤਸਰ ਦੇ ਵਿੱਚ ਜੇ ਉਸ ਤੋਂ ਬਾਅਦ ਜਿਹੜਾ ਦੇਖਿਆ ਜਾਵੇ ਤਾਂ ਪੰਚਾਇਤ ਸੈਕਟਰੀ ਜਿਹੜੇ ਨੇ ਉੱਥੇ ਉਹਨਾਂ ਦੀ ਤੋਟ ਹੈ। ਸ਼ਹੀਦ ਭਗਤ ਸਿੰਘ ਨਗਰ ਜਿਹੜਾ ਨਵਾਂ ਸ਼ਹਿਰ ਹੈ ਜੀ ਉੱਥੇ ਪੰਚਾਇਤ ਸਕੱਤਰਾਂ ਦੀਆਂ ਕੁੱਲ 19 ਅਸਾਮੀਆਂ ਮਨਜ਼ੂਰਸ਼ੁਦਾ ਨੇ, ਜਦੋਂ ਕਿ ਸਿਰਫ 8 ਪੰਚਾਇਤ ਸੈਕਟਰੀ ਜਿਹੜੇ ਜੀ ਉਹ ਲਾਏ ਹੋਏ ਨੇ, 11 ਜਿਹੜੀਆਂ ਉਹ ਖਾਲੀ ਪਈਆਂ ਨੇ। ਇਸੇ ਜ਼ਿਲ੍ਹੇ ਦਾ ਬਲਾਕ ਹੈ ਜੀ ਸੜੋਆ,
ਉਹਦੇ ਵਿੱਚ 13 ਜਿਹੜੀਆਂ ਜੀ ਮਨਜ਼ੂਰਸ਼ੁਦਾ ਅਸਾਮੀਆਂ ਨੇ, ਜਦੋਂ ਕਿ ਇੱਥੇ ਸਿਰਫ 6 ਪੰਚਾਇਤ ਸੈਕਟਰੀ ਜਿਹੜੇ ਆ ਜੀ ਉਹ ਲਾਏ ਹੋਏ ਆ। ਹਰ ਚੀਜ਼ ਜਿਹੜੀ ਇਹਨਾਂ ਦੀ ਉਹ ਉੱਥੇ ਹੀ ਹੈ ਜਿੱਥੇ ਸਭ ਨੂੰ ਪਤਾ ਬਠਿੰਡੇ ਦੇ ਵਿੱਚ ਜਾਂ ਫਿਰ ਜਿਹੜਾ ਜੀ ਮੁਕਤਸਰ ਦੇ ਨੇੜੇ ਤੇੜੇ। ਸੋ ਜਿਹੜਾ ਇਹ ਹਰ ਜਗ੍ਹਾ ਦੇ ਉੱਤੇ ਜਿਹੜਾ ਜੀ ਉਹ ਘਪਲਾ ਹੈ, ਤਾਂ ਕਿ ਉਹ ਜਿਹੜੀਆਂ ਉੱਥੋਂ ਦੀਆਂ ਪੰਚਾਇਤਾਂ ਨੇ ਉਹਨਾਂ ਦਾ ਕੋਈ ਕੰਮ ਜਿਹੜਾ ਨਾ ਰੁਕੇ, ਤਾਂ ਕਿ ਵੋਟਾਂ ਜਿਹੜੀਆਂ ਨੇ ਉਹ ਨਾ ਕਿਸੇ ਤਰੀਕੇ ਦੇ ਨਾਲ ਰੁਕ ਜਾਣ। ਜੀ ਜੀ। ਅਗਲੀ ਗੱਲ ਕਰੀਏ, 400 ਕਰੋੜ ਰੁਪਏ ਦੀ ਠੱਗੀ ਵੱਜੀ ਆ ਤੇ ਪੁਲਿਸ ਅਕਾਲੀ ਆਗੂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ 'ਚ। ਐਕਚੁਅਲੀ ਇਹ ਇਨਵੈਸਟਮੈਂਟ ਦੇ ਨਾਂ ਦੇ ਉੱਤੇ 4000 ਕਰੋੜ ਰੁਪਏ ਦਾ ਸਕੈਮ ਹੈ। ਇਹਦੇ ਵਿੱਚ ਅੰਮ੍ਰਿਤਸਰ ਦੀ ਪੁਲਿਸ ਨੇ ਦੂਜੀ FIR ਦਰਜ ਜਿਹੜੀ ਉਹ ਜਾਰੀ ਕੀਤੀ ਹੈ ਜੀ। ਜਿਹੜਾ ਫਰਾਡ ਦੇ ਟਾਈਮ ਦੇ ਉੱਤੇ ਕੰਪਨੀ ਦਾ ਡਾਇਰੈਕਟਰ ਜਿਹੜਾ ਸੀਗਾ ਅਕਾਲੀ ਨੇਤਾ ਅਮਰਵੀਰ ਸਿੰਘ ਸੰਧੂ, ਉਹਨੂੰ ਛੱਡ ਦਿੱਤਾ ਜੀ FIR ਦੇ ਵਿੱਚ। ਫਿਰ ਕੰਪਨੀ ਦੇ ਵਿੱਚ ਸੰਧੂ ਦੇ ਜਿਹੜੇ 4 ਪਾਰਟਨਰ ਨੇ ਉਹਨਾਂ ਨੂੰ ਜਿਹੜਾ ਇਹਦੇ ਵਿੱਚ ਲਿਆ ਗਿਆ। ਸੰਧੂ ਜਿਹੜਾ ਜੀ ਉਹ ਕੈਬਨਿਟ ਮੰਤਰੀ ਦਾ ਨਜ਼ਦੀਕੀ ਆ, ਔਰ FIR ਦੇ ਵਿੱਚ ਪੁਲਿਸ ਨੇ ਇਸ ਗੱਲ ਦਾ ਜ਼ਿਕਰ ਹੀ ਨਹੀਂ ਕੀਤਾ ਕਿ ਕਿੰਨੇ ਲੋਕਾਂ ਤੋਂ ਕਿੰਨੇ ਪੈਸੇ ਦਾ ਫਰਾਡ ਜਿਹੜਾ ਜੀ ਉਹ ਹੋਇਆ। ਜਿਹੜੇ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਹੈ, ਉਹਨੇ DGP ਪੰਜਾਬ ਨੂੰ ਕੰਪਲੇਂਟ ਦੇ ਵਿੱਚ ਖੁਲਾਸਾ ਕੀਤਾ ਸੀਗਾ ਕਿ ਸੰਧੂ ਤੇ ਉਹਦੇ ਸਾਥੀਆਂ ਨੇ 6 ਕੰਪਨੀਆਂ ਨੇ 15000 ਲੋਕਾਂ ਤੋਂ 400 ਕਰੋੜ ਰੁਪਏ ਦੀ ਠੱਗੀ ਜਿਹੜੀ ਹੈ ਜੀ ਉਹ ਮਾਰੀ ਸੀਗੀ। ਇਹ ਸਕੈਮ ਜਿਹੜਾ ਜੀ ਰੈਵਨਿਊ ਡਿਪਾਰਟਮੈਂਟ ਦੇ ਨਾਲ ਸੰਬੰਧਿਤ ਹੈ। ਇਹ ਮਾਮਲਾ ਹੁਸ਼ਿਆਰਪੁਰ ਦੇ ਤਲਵਾੜੇ ਦੇ ਨਜ਼ਦੀਕ ਪੈਂਦੇ ਪਿੰਡ ਬੜਿੰਗਲੀ ਦੇ ਵਿੱਚ 130 ਏਕੜ ਦੀ ਕਲੋਨੀ ਜਿਹੜੀ ਆ ਉਹ ਕੱਟਣ ਦੇ ਮਾਮਲੇ ਦੇ ਵਿੱਚ ਜਿਹੜਾ ਜੀ ਉਹ ਜੁੜਿਆ ਹੋਇਆ। ਅੰਮ੍ਰਿਤਸਰ ਪੁਲਿਸ ਦੇ ਦੁਆਰਾ ਕਾਹਲੀ ਦੇ ਵਿੱਚ ਜਿਹੜੀ ਦਰਜ ਕੀਤੀ ਗਈ FIR ਆ, ਉਹਦੇ ਵਿੱਚ ਦਾਅਵਾ ਕੀਤਾ ਗਿਆ ਕਿ ਨਵਰਤਨ ਗੋਲਡ ਨਾਂ ਦੀ ਕੰਪਨੀ ਦੇ ਮਾਲਕ ਪ੍ਰਵੀਨ ਟੰਡਨ, ਉਹਦੀ ਘਰਵਾਲੀ ਪ੍ਰਦੀਪ ਸੇਠ, ਸੰਦੀਪ ਸੇਠ ਨੇ ਜਿਹੜਾ ਜੀ ਬੜਿੰਗਲੀ ਪਿੰਡ ਦੇ ਵਿੱਚ ਪੰਚਾਇਤ ਦੀ 130 ਏਕੜ ਜ਼ਮੀਨ ਦੇ ਉੱਤੇ ਪਲਾਟ ਦੇਣ ਦੇ ਨਾਂ ਦੇ ਉੱਤੇ ਲੋਕਾਂ ਤੋਂ ਪੈਸਾ ਜਿਹੜਾ ਜੀ ਉਹ ਹੜਪ ਲਿਆ ਤੇ ਇਹ ਜ਼ਮੀਨ ਦਾ ਕੇਸ ਅਦਾਲਤ ਦੇ ਵਿੱਚ ਜਿਹੜਾ ਜੀ ਉਹ ਚੱਲ ਰਿਹਾ। ਜਦੋਂ ਕਿ ਇਸ ਸਾਰਾ ਜਿਹੜਾ ਸਕੈਮ ਸੀਗਾ ਇਹਦੀ ਪੋਲ ਖੋਲਣ ਵਾਲਾ ਜਿਹੜਾ ਵਿਅਕਤੀ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦਾ ਜਨਰਲ ਸੈਕਟਰੀ ਹੈ ਜੀ ਸਰਬਜੀਤ ਸਿੰਘ ਵੇਰਕਾ, ਉਹਨਾਂ ਨੇ ਇਹ ਕਿਹਾ ਕਿ ਪੁਲਿਸ ਨੇ ਇਹ FIR ਜਿਹੜੀ ਹੈ ਜੀ ਮੁੱਖ ਦੋਸ਼ੀ ਜਿਹੜਾ ਅਮਰਵੀਰ ਸਿੰਘ ਸੰਧੂ ਆ ਉਹਨੂੰ ਬਚਾਉਣ ਦੇ ਵਾਸਤੇ ਹੀ ਦਰਜ ਕੀਤੀ ਆ, ਕਿਉਂਕਿ ਇਸ ਕੇਸ ਦੀ ਜਾਂਚ ਤਾਂ IG ਲੈਵਲ ਦੇ ਉੱਤੇ ਪਹਿਲਾਂ ਹੀ ਚੱਲ ਰਹੀ ਹੈ। ਉਹਨੇ ਇਹ ਗੱਲ ਕਹੀ ਹੈ ਕਿ ਸਕੈਮ ਦਾ ਮਾਸਟਰਮਾਈਂਡ ਜਿਹੜਾ ਜੀ ਉਹ ਸਰਬਜੀਤ ਸਿੰਘ ਸੰਧੂ ਹੈ, ਔਰ ਤਲਵਾੜੇ ਦੀ ਕਾਲੋਨੀ ਦਾ ਜਿਹੜਾ ਬ੍ਰੋਸ਼ਰ ਲੋਕਾਂ ਨੂੰ ਦਿੱਤਾ ਗਿਆ ਸੀਗਾ ਉਹਦੀ ਕਾਪੀ ਦੇ ਵਿੱਚ ਵੀ ਅਮਰਦੀਪ ਸਿੰਘ ਸੰਧੂ ਦਾ ਜਿਹੜਾ ਜੀ ਉਹ ਜ਼ਿਕਰ ਹੈ, ਪਰ ਪੁਲਿਸ ਨੇ FIR ਦੇ ਵਿੱਚ ਉਹਦਾ ਨਾਮ ਹੀ ਜਿਹੜਾ ਉਹ ਕੱਢ ਦਿੱਤਾ ਜੀ। ਜੀ ਜੀ ਜੀ। ਤੇ ਅਗਲੀ ਗੱਲ ਕਰੀਏ ਪੰਨੂ ਜੀ, ਵੀ ਸ਼੍ਰੋਮਣੀ ਅਕਾਲੀ ਦਲ ਦੀ ਕਹਿੰਦੇ ਵੀ ਅਗਲੇ 3 ਦਿਨਾਂ ਦੇ ਵਿੱਚ ਪਹਿਲੀ ਸੂਚੀ ਉਮੀਦਵਾਰਾਂ ਦੀ ਆ ਸਕਦੀ ਆ, ਕੀ ਸੰਭਾਵਨਾਵਾਂ ਨੇ? ਜਿਹੜੇ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇਹ ਗੱਲ ਕਹੀ ਹੈ ਜੀ ਕਿ 3 ਦਿਨਾਂ ਦੇ ਵਿੱਚ ਇਹ ਸੂਚੀ ਜਿਹੜੀ ਹੈ ਜੀ ਆਊਗੀ। ਆ ਹੀ ਜਾਣੀਆਂ ਨੇ ਜੀ ਸੂਚੀਆਂ ਤਾਂ ਤਕਰੀਬਨ ਹੌਲੀ ਹੌਲੀ ਸਾਰੀਆਂ। ਕਿੰਨੇ ਇਹਦੇ ਵਿੱਚ ਨਾਮ ਸ਼ਾਮਲ ਹੋਣਗੇ ਇਹਦੀ ਅਜੇ ਕੋਈ ਜਿਹੜੀ ਹੈ ਜੀ ਡਿਟੇਲ ਨਹੀਂ ਦੱਸੀ ਗਈ ਕਿ ਇਹ ਸਾਰੇ ਹੋਣਗੇ ਜਾਂ ਕੁਝ ਜਿਹੜੇ ਨੇ ਉਹ ਕੀਤੇ ਜਾਣਗੇ। ਮੇਰਾ ਖਿਆਲ ਹੌਲੀ ਹੌਲੀ ਹੀ ਜਿਹੜੇ ਹੋਣਗੇ, ਕਿਉਂਕਿ ਪ੍ਰੈਸ਼ਰ ਜਿਹੜਾ ਜੀ ਉਹ ਕਾਂਗਰਸ ਦੇ ਉੱਤੇ ਵੀ ਅਕਾਲੀ ਦਲ ਦੇ ਉੱਤੇ ਵੀ ਇਸ ਚੀਜ਼ ਦਾ ਆ ਰਿਹਾ ਨਾ। ਜਿਵੇਂ ਆਮ ਆਦਮੀ ਪਾਰਟੀ ਨੇ ਜਿਹੜੇ ਆ ਜੀ ਉਹ ਉਮੀਦਵਾਰ ਐਲਾਨੇ ਨੇ, ਉਹਨਾਂ ਦੀਆਂ 3 ਸੂਚੀਆਂ ਹੁਣ ਤੱਕ ਜਿਹੜੀਆਂ ਜੀ ਉਹ ਜਾਰੀ ਹੋ ਚੁੱਕੀਆਂ ਨੇ, ਔਰ 4 ਔਰ ਇਹਦੇ ਵਿੱਚ ਜਿਹੜਾ ਜੀ 80 ਦੇ ਕਰੀਬ ਉਹ ਉਮੀਦਵਾਰ ਐਲਾਨ ਚੁੱਕੇ ਨੇ। ਸੋ ਇਸ ਕਰਕੇ ਪ੍ਰੈਸ਼ਰ ਦੂਜੀਆਂ ਪਾਰਟੀਆਂ ਦੇ ਉੱਤੇ ਆ ਰਿਹਾ ਜੀ ਇਸ ਚੀਜ਼ ਦਾ। ਜੀ ਜੀ। ਅਤੇ ਰੇਲਵੇ ਮੰਤਰੀ ਕਹਿੰਦੇ ਆ ਵੀ ਪੰਜਾਬ ਨੂੰ 200 ਕਿਲੋਮੀਟਰ ਪ੍ਰਤੀ ਘੰਟੇ ਦੇ ਨਾਲ ਚੱਲਣ ਵਾਲੀ ਰੇਲ ਗੱਡੀ ਮਿਲੂਗੀ। ਉਂਝ ਭਾਰਤ 'ਚ ਇੰਨੀ ਸਪੀਡ ਨਾਲ ਚੱਲਣ ਵਾਲੀਆਂ ਗੱਡੀਆਂ ਕਿੱਥੇ ਕਿ ਚੱਲਦੀਆਂ? ਕਿਤੇ ਵੀ ਨਹੀਂ ਗਿਆ ਜੀ, ਕਿਉਂਕਿ ਜਿਹੜੀ ਪਿੱਛੇ ਦੇ ਇਹਨਾਂ ਨੇ ਟੈਸਟ ਕੀਤੀ ਆ ਉਹ 140 150 ਤੱਕ ਜਾਂਦੀ ਹੈ। ਉਹ ਵੀ ਟਰੈਕ ਜਿਹੜਾ ਜੀ ਉਹ ਰਿਪੇਅਰ ਕੀਤਾ ਹੈ। ਜਿਹੜੇ ਪੰਜਾਬ ਨੂੰ ਆਉਂਦੇ ਟਰੈਕ ਨੇ, ਸੁਰੇਸ਼ ਪ੍ਰਭੂ ਹੋਰੀ ਪਤਾ ਨਹੀਂ ਇਹ ਜਿਹੜੀ ਉਹ ਲੁਧਿਆਣੇ ਵਾਲੀ ਮੈਟਰੋ ਵਾਲੀ ਗੱਲ ਕਰਦੇ ਆ, 200 ਕਿਲੋਮੀਟਰ ਦੇ ਨਾਲ ਕਿਹੜੇ ਟਰੈਕ ਦੇ ਉੱਤੇ ਜਿਹੜੀ ਹੈ ਜੀ ਉਹ ਚੱਲਣੀ ਹੈ? ਇਹਦੇ ਵਾਸਤੇ 200 ਕਿਲੋਮੀਟਰ ਦੀ ਰਫ਼ਤਾਰ ਦੇ ਵਾਸਤੇ ਸਪੈਸ਼ਲ ਟਰੈਕ ਜਿਹੜਾ ਜੀ ਉਹ ਬਣਾਉਣਾ ਪਊਗਾ। ਸੋ ਸੁਰੇਸ਼ ਪ੍ਰਭੂ ਹੋਰੀ ਜਾਂ ਇਹ ਕਹਿ ਲਓ ਕਿ ਪੰਜਾਬ ਦੇ ਪਾਣੀ ਦੇ ਵਿੱਚ ਹੀ ਕੋਈ ਅਸਰ ਆ ਜੀ, ਜਿਹੜਾ ਪੀ ਲੈਂਦਾ ਨਾ ਜਿਹੜਾ ਨੇਤਾ, ਉਹ ਏਦਾਂ ਦੀਆਂ ਹੀ ਛੱਡਣੀਆਂ ਸ਼ੁਰੂ ਕਰ ਦਿੰਦਾ ਵੀ ਚੌਰਸ ਹੀ ਰਿੜ ਜੂਗੀ ਸ਼ਾਇਦ। ਜੀ 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 ਬਿਲਕੁਲ। ਤਾਂ ਸਰੋਤਿਓ ਇਹ ਸੀਗੀਆਂ ਸਾਡੀਆਂ ਅੱਜ ਦੀਆਂ ਕੁਝ ਖਬਰਾਂ ਜਿਨ੍ਹਾਂ ਬਾਰੇ ਸਾਨੂੰ ਜਾਣਕਾਰੀ ਦੇ ਰਹੇ ਸੀਗੇ ਬਲਤੇਜ ਪੰਨੂ ਜੀ। ਤੇ ਪੰਨੂ ਜੀ ਜਾਣ ਤੋਂ ਪਹਿਲਾਂ ਅੱਜਨਾਮਾ ਕਿ ਇੱਧਰ ਆਣ ਪੰਜਾਬ ਵਿੱਚ ਠੰਡ ਪਹੁੰਚੀ, ਲੋਕ ਲੱਗੇ ਸਵੈਟਰ ਹਨ ਪਾਉਣ ਬੇਲੀ। ਇੱਧਰ ਆਣ ਪੰਜਾਬ ਵਿੱਚ ਠੰਡ ਪਹੁੰਚੀ,
ਲੋਕ ਲੱਗੇ ਸਵੈਟਰ ਹਣ ਪਾਉਣ ਬੇਲੀ, ਬਰਫ਼ ਪੈਣ ਅਮਰੀਕਾ ਦੇ ਤਰਫ ਲੱਗੀ, ਲੋਕ ਲੱਗ ਪਏ ਲੂਣ ਲਿਆਉਣ ਬੇਲੀ। ਜੀ ਜਿੱਥੇ ਪੈਂਦੀ ਹੈ ਉੱਠ ਕੇ ਘਰਾਂ ਮੂਹਰੇ, ਫੜ ਕੇ ਬੇਲਚੇ ਬਰਫ਼ ਹਟਾਉਣ ਬੇਲੀ, ਤਿਲਕ ਪੈਣ ਤੋਂ ਲੱਗਦਾ ਡਰ ਰਹਿੰਦਾ, ਚੋਖੇ ਸੰਭਲ ਕੇ ਪੈਰ ਟਿਕਾਉਣ ਬੇਲੀ। ਦੱਖਣ ਭਾਰਤ ਦੇ ਲੋਕ ਸਲਾਹ ਕਰਦੇ, ਬਰਫ਼ਾਂ ਵੇਖਣ ਪਹਾੜ ਨੂੰ ਜਾਵਣਾ ਜੀ। ਦੱਖਣ ਭਾਰਤ ਦੇ ਲੋਕ ਸਲਾਹ ਕਰਦੇ, ਬਰਫ਼ਾਂ ਵੇਖਣ ਪਹਾੜ ਨੂੰ ਜਾਵਣਾ ਜੀ। ਏਅਰਲਾਈਨ ਨੇ ਲਏ ਨਾ ਨੋਟ ਵੱਡੇ, ਪੱਲੇ ਪਿਆ ਹੈ ਬਸ ਪਛਤਾਵਣਾ ਜੀ। ਜੀ ਜੀ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।